ਸ਼ਾਮਾਂ ਪਈਆਂ। ਹਿਜਰ ਬਨੇਰੇ ਬਹਿ ਕੇ ਸੋਚਾਂ, ਆਪਣੇ ਆਪ ਤੋਂ ਵਿਛੜੀ ਹੋਈਆਂ, ਕੀਕਣ ਜਿਉਂਦੀ ਜਾਣੇ ਮੁਈਆਂ। ਹਿਜਰ ਬਨੇਰੇ ਬਹਿ ਕੇ ਸੋਚਾਂ, ਆਪਣੇ ਆਪ ਤੋਂ ਵਿਛੜੀ ਹੋਈਆਂ, ਕੀਕਣ ਜਿਉਂਦੀ ਜਾਣੇ ਮੁਈਆਂ। ਦਿਲ ਕਰਦਾ ਏ ਅੰਦਰ ਫੋਲਾਂ, ਦਿਲ ਕਰਦਾ ਏ ਅੰਦਰ ਫੋਲਾਂ, ਚਿੱਤ ਚੇਤੇ ਦੀ ਬਾਰੀ ਖੋਲਾਂ। ਵਰਿਆਂ ਤੋਂ ਤਾਰੇ ਨਹੀਂ ਤੱਕੇ, ਨਾ ਦੀਵੇ ਦੀ ਲੋ ਵੇਖੀ ਹੈ। ਵਰਿਆਂ ਤੋਂ ਤਾਰੇ ਨਹੀਂ ਤੱਕੇ, ਨਾ ਦੀਵੇ ਦੀ ਲੋ ਵੇਖੀ ਹੈ। ਚੰਨ ਦੇ ਨਾਲ ਵੀ ਟੁਰਨਾ ਭੁੱਲੀ, ਸਿਜਦੀ ਅੱਖ 'ਚ ਅੱਖ ਨਾ ਪਾਈ। ਛੋਟੇ ਹੁੰਦੇ ਕਰੀਦਾ ਹੁੰਦਾ ਸੀ ਨਾ, ਚੰਦ ਤੁਰਿਆ ਜਾਂਦਾ ਤੇ ਨਾਲ ਭੱਜੇ ਜਾਣਾ ਵੀ ਕਿਸੇ ਹੋਰ ਦੇ ਘਰ ਨਾ ਚਲਾ ਜਾਏ, ਇਹ ਸਾਡੇ ਘਰ ਹੀ ਜਾਏ ਸਾਡੇ ਨਾਲ। ਅਤੇ ਅੱਖ ਦੇ ਸੂਰਜ ਵੱਲ ਅੱਖਾਂ 'ਚ ਮੁਕਾਬਲੇ ਕਰਨੇ ਅਸੀਂ ਨਿਆਣਿਆਂ ਨੇ ਕਿ ਅਸੀਂ ਨਾ ਸੂਰਜ ਨੂੰ ਵੇਖਣਾ, ਕੌਣ ਕਿੰਨੀ ਦੇਰ ਵੇਖਦਾ। ਉਹ ਬਾਅਦ 'ਚ ਐਲਰਜੀਆਂ ਵੀ ਭੁਗਤੀਆਂ ਬੜੀਆਂ। ਸਿਜਦੀ ਅੱਖ 'ਚ ਅੱਖ ਨਾ ਪਾਈ, ਨਾ ਗੱਲੇ ਵਿੱਚ ਠੀਪੇ ਰੱਖੇ, ਨਾ ਠੀਪੇ ਦੀ ਭੋਗ ਪੁਗਾਈ। ਮਿੱਟੀ ਦੀ ਰੋਟੀ ਨਹੀਂ ਥੱਪੀ, ਨਾ ਹਾਂਡੀ ਵਿੱਚ ਗਾਚੀ ਪੱਕੀ, ਨਾ ਤਖਤੀ ਨੂੰ ਪੋਚਾ ਲਾਇਆ। ਸੰਗਤ ਵਿੱਚ ਨਾ ਸ਼ੀਦਨ ਖੇਡੀ, ਸ਼ੀਦਨ ਸਟਾਪੂ ਟਾਈਪ ਦਾ ਖੇਡ ਹੁੰਦਾ ਸੀ। ਸੰਗਤ ਵਿੱਚ ਨਾ ਸ਼ੀਦਨ ਖੇਡੀ, ਪੱਤਿਆਂ ਦੀ ਸੀ ਟੀਨਾ ਵੱਜਦੀ, ਨਾ ਟਾਲੀ 'ਤੇ ਪੀਂਘ ਚੜ੍ਹਾਈ। ਅੰਬੜੀ ਦੀ ਚੁੰਨੀ ਨਹੀਂ ਸੂੰਘੀ, ਨਾ ਬਾਪੂ ਨੇ ਗੱਲ ਨਾ ਲਾਈ। ਨਾ ਭਾਈਏ ਨਾ ਜ਼ਿੱਦ ਮੁਕਾਈ, ਨਾ ਭੈਣਾਂ ਨਾਲ ਖੇਡ ਰਚਾਈ। ਗੁੱਡੀਆਂ ਦਾ ਵੀ ਵਿਆਹ ਨਹੀਂ ਕੀਤਾ, ਨਾਨੇ ਮੋਢੇ ਚੋਗ ਨਹੀਂ ਚੁੱਕੀ। ਲੱਕ ਟੜੂ ਦੀ ਆਵਾਜ਼ ਨਹੀਂ ਆਈ, ਵਾਰਸ ਸ਼ਾਹ ਦੀ ਹੀਰ ਨਾ ਗਾਈ। ਕਿਕਲੀ 'ਤੇ ਗਿੱਧਾ ਨਹੀਂ ਪਾਇਆ, ਨਾ ਟਾਲੀ ਮੁੱਢ ਘਰ ਬਣਾਇਆ। ਸਭ ਗਵਾ ਕੇ ਮੈਂ ਕੀ ਖੱਟਿਆ, ਸਭ ਗਵਾ ਕੇ ਮੈਂ ਕੀ ਖੱਟਿਆ। ਜਿੰਦ ਮੁਕਾ ਕੇ ਦੁਖੜਾ ਵੱਟਿਆ। 100 ਵਾਰੀ ਮੈਂ ਤਾਂਘ ਜਗਾਈ, ਕਿਸੇ ਮੋੜ ਤੋਂ ਆਵਾਜ਼ ਨਾ ਆਈ। ਰੂਹ ਦੇ ਰੰਗਾਂ ਵਿੱਚ ਸਮਾ ਜਾ, ਸ਼ਾਮ ਪਈ ਹੈ ਘਰ ਨੂੰ ਆ ਜਾ, ਸ਼ਾਮ ਪਈ ਹੈ ਘਰ ਨੂੰ ਆ ਜਾ। ਨਾ ਮਾਈਏ ਦਾ ਜਪੀਏ ਤੰਦਾਂ ਕੱਤੀਏ, ਇਹ ਗਾਵਣ ਹੈ ਸੋਹਣਾ। ਨਾ ਮਾਈਏ ਦਾ ਜਪੀਏ ਤੰਦਾਂ ਕੱਤੀਏ, ਇਸ ਜੀਵਨ ਦੀ ਜੁਗਨੀ ਗਾਈਏ। ਦਰਦ ਵਿਛੋੜਾ ਹੱਸ ਹੰਡਾਈਏ, ਤੇਰਾ ਮੇਰਾ ਕੀ ਹੁੰਦਾ ਏ, ਰਲ ਕੇ ਸਾਂਝਾ ਪੈਂਡਾ ਕੱਟੀਏ। ਨਾ ਮਾਈਏ ਦਾ ਜਪੀਏ ਤੰਦਾਂ ਕੱਤੀਏ। ਥੋੜ੍ਹਾਂ ਵਰਗਾ ਸ਼ੋਹ ਬਣਾਈਏ, ਇਸ਼ਕੇ ਵਾਲਾ ਸ਼ਹਿਦ ਚਟਾਈਏ। ਚੰਗਾ ਮਾੜਾ ਸੀਨੇ ਲਾ ਕੇ, ਜਿੰਦ ਸੌਕਣ ਦਾ ਵਿਹੜਾ ਟੱਪੀਏ। ਨਾ ਮਾਈਏ ਦਾ ਜਪੀਏ ਤੰਦਾਂ ਕੱਤੀਏ। ਜੀਵਨ ਬੇਰੰਗ ਲੱਠਾ ਰੰਗੀਏ, ਆਪਣਾ ਆਪ ਸਹਾਰਾ ਮੰਗੀਏ। ਜੀਵਨ ਬੇਰੰਗ ਲੱਠਾ ਰੰਗੀਏ, ਆਪਣਾ ਆਪ ਸਹਾਰਾ ਮੰਗੀਏ। ਆਪੇ ਆਪਣਾ ਨੋਹਾ ਲਿਖੀਏ, ਆਪਣੀ ਸੂਲੀ ਆਪੇ ਚੱਕੀਏ। ਨਾ ਮਾਈਏ ਦਾ ਜਪੀਏ ਤੰਦਾਂ ਕੱਤੀਏ। ਆਪਣੇ ਰੱਤ ਨਾਲ ਬਾਗ ਖੜਾਈਏ, ਆਪਣੇ ਰੱਤ ਨਾਲ ਬਾਗ ਖੜਾਈਏ। ਚਿੱਤ ਨੂੰ ਸੁੱਚਲ ਮਾਸ ਖਵਾਈਏ, ਨੇਰੇ ਅੰਦਰ ਨੈਣ ਜਗਾ ਕੇ ਚੰਨ ਮਾਹੀ ਦਾ ਰਸਤਾ ਤੱਕੀਏ। ਨਾ ਮਾਈਏ ਦਾ ਜਪੀਏ ਤੰਦਾਂ ਕੱਤੀਏ। ਨਾਮੇ ਇਲਾਹੀ ਚਰਖਾ ਡਾਈਏ, ਪੂਣੀਆਂ ਕੱਤ ਕੇ ਦਾਜ ਬਣਾਈਏ। ਆਪਣੇ ਮਨ ਦੀ ਜੋਤ ਜਗਾਈਏ, ਆਪਣੇ ਸੱਚ ਦਾ ਮੁਖੜਾ ਤੱਕੀਏ। ਨਾ ਮਾਈਏ ਦਾ ਜਪੀਏ ਤੰਦਾਂ ਕੱਤੀਏ। 30 ਸਾਲ ਅਸੀਂ ਟੱਪਦੇ ਨਹੀਂ ਤੇ ਸਾਨੂੰ ਕਹਿ ਦਿੰਦੇ ਤੁਸੀਂ ਤਾਂ ਬੁੱਢੇ ਹੋ ਗਏ ਹੋ। ਉਹਦੇ ਹਵਾਲੇ ਨਾਲ ਹੈ, ਵਰੇ ਉਂਗਲਾਂ ਦੀਆਂ ਪੋਰਾਂ ਨਾਲੋਂ ਵੱਧ ਜਾਵਣ ਤਾਂ, ਵਰੇ ਉਂਗਲਾਂ ਦੀਆਂ ਪੋਰਾਂ ਨਾਲੋਂ ਵੱਧ ਜਾਵਣ ਤਾਂ, ਅੱਖ ਦੇ ਅਥਰੂ ਸੂਝ ਸਿਆਣਪ ਸਿੱਖ ਜਾਂਦੇ ਨੇ। ਹੱਸਣ ਵਾਲੀ ਗੱਲ ਉੱਤੇ ਵੀ ਹਾਸਾ ਡੱਕਣਾ ਆ ਜਾਂਦਾ ਹੈ। ਸਿਰ ਵਿੱਚ ਉੱਗਿਆ ਸੋਹਣਾ ਰੂਪਾ ਆਪ ਹੀ ਚਾਂਦੀ ਹੋ ਜਾਂਦਾ ਹੈ। ਅਸੀਂ ਭਾਵਾਂ ਰੰਗ ਵੀ ਲਈਏ ਵਾਲ ਤਾਂ ਵੀ ਦੂਜਿਆਂ ਨੂੰ ਨਜ਼ਰ ਆ ਰਿਹਾ ਹੁੰਦਾ ਹੈ। ਸਿਰ 'ਚ ਉੱਗਿਆ ਸੋਹਣਾ ਰੂਪਾ ਆਪੇ ਹੀ ਚਾਂਦੀ ਹੋ ਜਾਂਦਾ ਹੈ। ਆਪਣੀ ਨਜ਼ਰ 'ਚ ਆਪਣੀ ਕਦਰ ਤੇ ਕੀਮਤ ਆਪੇ ਹੀ ਘਟ ਜਾਂਦੀ ਹੈ। ਮੰਗਤਾ ਬਣ ਕੇ ਹਰ ਹੱਥ ਤੱਕਣਾ ਪੈ ਜਾਂਦਾ ਹੈ। ਰਿਸ਼ਤਾ ਨਹੀਂ ਹੁੰਦਾ ਜੀ, ਉਮਰ ਵੱਧ ਗਈ ਹੈ, ਇੰਤਜ਼ਾਰ ਕਰ, ਕਹਿੰਦੇ ਜਿਹੜਾ ਆਉਂਦਾ ਰਿਸ਼ਤਾ ਕਰ ਲਓ। ਇਹ ਉਹ ਵਾਲੀ ਗੱਲ ਹੈ
ਮੰਗਤਾ ਬਣ ਕੇ ਹਰ ਹੱਥ ਤੱਕਣਾ ਪੈ ਜਾਂਦਾ ਏ। ਅੱਧੀ ਉਮਰੇ ਬੁੱਢੇ ਹੋਣ ਦਾ ਡਰ ਵੀ ਘੇਰਾ ਪਾ ਲੈਂਦਾ ਏ। ਸੋਚ ਰਹੀ ਹਾਂ ਔਰਤ ਜਦੋਂ ਜ਼ੁਲੈਖਾ ਹੋ ਜਾਏ, ਸੋਚ ਰਹੀ ਹਾਂ ਔਰਤ ਜਦੋਂ ਜ਼ੁਲੈਖਾ ਹੋ ਜਾਏ, ਕਿਉਂ ਯੂਸਫ ਦਾ ਜਨਮ ਜ਼ਰੂਰੀ ਹੋ ਜਾਂਦਾ ਹੈ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਕੋਈ ਸ਼ਾਇਰ ਜਾਂ ਸ਼ਾਇਰਾ ਐਸੀ ਆਈਏ ਜਿਹਨੂੰ ਸੰਗਤ ਨੇ ਫਰਮਾਇਸ਼ ਕਰਕੇ ਕਿਹਾ ਵਾਪਸ? ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਬੜੀ। ਇਹ ਮੇਰਾ ਤੁਸੀਂ ਹੌਸਲਾ ਵਧਾ ਦਿੱਤਾ, ਹੁਣ ਮੈਂ ਕਿਤੇ ਵੀ ਸੁਣਾ ਸਕਦੀ ਹਾਂ। ਵਰੇ ਉਂਗਲਾਂ ਦੀਆਂ ਪੋਰਾਂ ਨਾਲੋਂ ਵੱਧ ਜਾਵਣ ਤਾਂ ਅੱਖ ਤੇ ਅਥਰੂ ਸੂਝ ਸਿਆਣਪ ਸਿੱਖ ਜਾਂਦੇ ਨੇ। ਵਰੇ ਉਂਗਲਾਂ ਦੀਆਂ ਪੋਰਾਂ ਨਾਲੋਂ ਵੱਧ ਜਾਵਣ ਤਾਂ ਅੱਖ ਦੇ ਅਥਰੂ ਸੂਝ ਸਿਆਣਪ ਸਿੱਖ ਜਾਂਦੇ ਨੇ। ਹੱਸਣ ਵਾਲੀ ਗੱਲ ਉੱਤੇ ਵੀ ਹਾਸਾ ਡਕਣਾ ਆ ਜਾਂਦਾ ਏ। ਸਿਰ ਵਿੱਚ ਉੱਗਿਆ ਸੋਹਣਾ ਰੂਪਾ ਆਪ ਹੀ ਚਾਂਦੀ ਹੋ ਜਾਂਦਾ ਏ। ਆਪਣੀ ਨਜ਼ਰ 'ਚ ਆਪਣੀ ਕਦਰ ਤੇ ਕੀਮਤ ਆਪ ਹੀ ਘਟ ਜਾਂਦੀ ਹੈ। ਮੰਗਤਾ ਬਣ ਕੇ ਹਰ ਹੱਥ ਤੱਕਣਾ ਪੈ ਜਾਂਦਾ ਏ। ਮੰਗਤਾ ਬਣ ਕੇ ਹਰ ਹੱਥ ਤੱਕਣਾ ਪੈ ਜਾਂਦਾ ਏ। ਅੱਧੀ ਉਮਰੇ ਬੁੱਢੇ ਹੋਣ ਦਾ ਡਰ ਵੀ ਘੇਰਾ ਪਾ ਲੈਂਦਾ ਏ। ਮੰਗਤਾ ਬਣ ਕੇ ਹਰ ਹੱਥ ਤੱਕਣਾ ਪੈ ਜਾਂਦਾ ਏ। ਅੱਧੀ ਉਮਰੇ ਬੁੱਢੇ ਹੋਣ ਦਾ ਡਰ ਵੀ ਘੇਰਾ ਪਾ ਲੈਂਦਾ ਏ। ਸੋਚ ਰਹੀ ਹਾਂ ਔਰਤ ਜਦੋਂ ਜ਼ੁਲੈਖਾ ਹੋ ਜਾਏ, ਸੋਚ ਰਹੀ ਹਾਂ ਔਰਤ ਜਦੋਂ ਜ਼ੁਲੈਖਾ ਹੋ ਜਾਏ, ਕਿਉਂ ਯੂਸਫ ਦਾ ਜਨਮ ਜ਼ਰੂਰੀ ਹੋ ਜਾਂਦਾ ਹੈ। ਅੱਛਾ, ਹੁਣ ਆਖਰੀ ਫਿਰ ਇੱਕ ਸਾਹਿਰ ਸਾਡਾ ਉਸਤਾਦ ਵੀ ਹੁੰਦੇ ਨੇ, ਭਰਾ ਤਾਂ ਮੈਂ ਨਹੀਂ ਕਹਿੰਦੀ, ਮੈਨੂੰ ਪਤਾ ਸੀ। ਅੱਛਾ, ਪ੍ਰੇਮ ਦੁਖਾਂਤ, ਪ੍ਰੇਮ ਦੁਖਾਂਤ ਇੱਕ ਨਜ਼ਮ ਦਾ ਉਨਵਾਨ ਹੈ। ਇਹ ਐਕਸਟਰਾ ਮੈਰਿਟਲ ਅਫੇਅਰਸ ਦੇ ਹਵਾਲੇ ਨਾਲ ਹੈ ਵੀ ਸ਼ਾਦੀशुदा ਬੰਦਿਆਂ ਦੇ ਨਾਲ ਜਦੋਂ ਸਾਡੇ ਵਰਗੀਆਂ ਔਰਤਾਂ ਕਦੀ ਕਿਸੇ ਤਾਲੁਕ 'ਚ ਆ ਜਾਣ ਤਾਂ ਜੋ ਸਾਡੇ 'ਤੇ ਗੁਜ਼ਰਦੀ ਹੈ, ਅਸੀਂ ਵੇਖੀਦਾ ਬਹਿ ਕੇ। ਗੁਜ਼ਰਦੀ ਹੈ ਕਹਿ ਨਹੀਂ ਸਕੀਦਾ ਨਾ। ਉਹ ਜਦ ਆਪਣੀ ਬੈਟਰ ਹਾਫ ਨੂੰ ਬੜੇ ਹੀ ਪਿਆਰ ਦੇ ਨਾਲ ਪੁਕਾਰੇ, ਜਾਨ ਜਾਨੂ ਜਾਨੀ ਮੇਰੀਏ ਜਾਨੀਏ, ਜਾਨ ਜਾਨੂ ਜਾਨੀ ਮੇਰੀਏ ਜਾਨੀਏ, ਮੈਂ ਪਈ ਉਹਦੇ ਮੂੰਹ ਵੱਲ ਤੱਕਾਂ, ਉਹਨੂੰ ਰਜਵਾਂ ਪਿਆਰ ਮੁਹੱਬਤ ਦੇ ਦੇ ਕੇ ਨਾ ਥੱਕਾਂ। ਮੈਂ ਪਈ ਉਹਦੇ ਮੂੰਹ ਵੱਲ ਤੱਕਾਂ, ਉਹਨੂੰ ਰਜਵਾਂ ਪਿਆਰ ਮੁਹੱਬਤ ਦੇ ਦੇ ਕੇ ਨਾ ਥੱਕਾਂ, ਪਰ ਮੈਂ ਉਸਦੀ ਕੀ ਹਾਂ, ਕੁਝ ਵੀ ਨਹੀਂ ਹਾਂ। ਪਰ ਮੈਂ ਉਸਦੀ ਕੀ ਹਾਂ, ਕੁਝ ਵੀ ਨਹੀਂ ਹਾਂ, ਕੁਝ ਵੀ ਹੋ ਨਹੀਂ ਸਕਦੀ। ਉਹ ਸੌ ਵਾਰ ਉਹ ਜਾਣੂ ਆਖੇ, ਸੌ ਵਾਰ ਉਹ ਜਾਣੂ ਆਖੇ, ਪਿਆਰ ਮੁਹੱਬਤ ਦਾ ਇਹ ਰਿਸ਼ਤਾ ਜਦੋਂ ਚਾਹੇ ਉਸਾਰੇ, ਜਦ ਚਾਹੇ ਢਾਹ ਦੇਵੇ। ਮੇਰਾ ਨਾ ਕੋਈ ਜ਼ੋਰ ਹੈ ਨਾ ਕੋਈ ਮਾਣ ਹੈ, ਅੰਦਰੋਂ ਅੰਦਰੀ ਉਹ ਮੇਰਾ ਜਾਣੂ ਹੋ ਕੇ ਵੀ ਅਣਜਾਣ ਹੈ। ਅੰਦਰੋਂ ਅੰਦਰੀ ਉਹ ਮੇਰਾ ਜਾਣੂ ਹੋ ਕੇ ਵੀ ਅਣਜਾਣ ਹੈ। ਕਦੀ ਜੇ ਉਹਦੀ ਲੋੜ ਪਵੇ ਤਾਂ ਮੈਂ ਸਿਰ ਚੱਕ ਕੇ ਉਹਨੂੰ ਸੱਦ ਵੀ ਮਾਰ ਨਹੀਂ ਸਕਦੀ। ਕਦੀ ਜੇ ਉਹਦੀ ਲੋੜ ਪਵੇ ਤਾਂ ਮੈਂ ਸਿਰ ਚੱਕ ਕੇ ਉਹਨੂੰ ਸੱਦ ਵੀ ਮਾਰ ਨਹੀਂ ਸਕਦੀ। ਜੇ ਸੱਦ ਮਾਰਿਆ ਆ ਜਾਵੇ ਤਾਂ ਫਿਰ ਮੈਥੋਂ ਸਿਰ ਚੁੱਕ ਨਹੀਂ ਹੋਣਾ। ਮੁਹੱਬਤ ਪਿਆਰ ਤਾਂ ਬਹੁਤ ਹੈ ਸਾਡਾ, ਸਾਥ ਵੀ ਹੈਗਾ, ਪਰ ਮੈਂ ਉਸਦੇ ਨਾਵੇਂ ਨੂੰ ਕਿਤੇ ਵੀ ਲਿਖ ਨਹੀਂ ਸਕਦੀ। ਅਜਬ ਹੈ ਰਾਜ਼ ਦਾ ਰਿਸ਼ਤਾ ਜਿਹੜਾ ਰਾਜ਼ਾਂ ਵਿੱਚ ਹੀ ਰਹਿ ਜਾਣਾ ਹੈ। ਨਾ ਮੈਂ ਕਿਸੇ ਨੂੰ ਦੱਸ ਸਕਦੀ ਹਾਂ, ਨਾ ਮੈਂ ਇਹਨੂੰ ਰੱਖ ਸਕਦੀ ਹਾਂ, ਨਾ ਮੈਂ ਇਹਨੂੰ ਛੱਡ ਸਕਦੀ ਹਾਂ। ਬਹੁਤ ਸ਼ੁਕਰੀਆ। ਅੱਛਾ, ਬੇਸਿਕਲੀ ਮੈਂ ਇਸ ਤਰ੍ਹਾਂ ਦੇ ਕਦੀ ਕਿਸੇ ਇਜਲਾਸ ਵਿੱਚ, ਕਿਸੇ ਇਸ ਤਰ੍ਹਾਂ ਦੀ ਮਹਿਫਿਲ ਵਿੱਚ ਕਦੀ ਮੈਂ ਆਪਣਾ ਕੁਛ ਵੀ ਲਿਖਿਆ ਹੋਇਆ ਨਹੀਂ ਸੁਣਾਇਆ। ਐਸੇ ਥੋੜ੍ਹੀ ਜਿਹੀ ਮੈਂ ਨਰਵਸ ਵੀ ਹਾਂ ਕਿ ਮੈਂ ਹੋਸਟਿੰਗ ਕਰਦੀ ਹਾਂ, ਬੜੇ ਮੈਂ ਪ੍ਰੋਗਰਾਮ ਹੋਸਟ ਕਰਦੀ ਰਹੀ ਹਾਂ, TV ਦੇ ਪ੍ਰੋਗਰਾਮ ਹੋਸਟ ਕਰਦੀ ਰਹੀ ਹਾਂ। ਤੁਹਾਨੂੰ ਪਤਾ ਉਸਤਾਦ ਹਾਂ ਅਤੇ ਫਿਰ ਕਲਾਸ ਵਿੱਚ ਵੀ ਸਾਰਾ ਦਿਨ ਬੋਲਦੇ ਰਹੀਦਾ ਹੈ। ਲੇਕਿਨ ਇਸ ਤਰ੍ਹਾਂ ਮੈਂ ਕਦੀ ਆਪਣਾ ਕੁਛ ਲਿਖਿਆ ਹੋਇਆ ਨਹੀਂ ਸੁਣਾਇਆ। ਇਸ ਲਈ ਅਗਰ ਮੇਰੇ ਸੁਣਾਉਣ 'ਚ ਕਿਤੇ ਕੋਈ ਕਮੀ ਰਹਿ ਜਾਏ, ਕਿਤੇ ਕੋਈ ਤੁਹਾਨੂੰ ਲੱਗੇ ਤਲੱਫੁਜ਼ ਦੀ ਗਲਤੀ ਹੈ, ਤਾਂ ਤੁਸੀਂ ਪਹਿਲੇ ਮੈਨੂੰ ਮਾफ़ ਕਰ ਦੇਣਾ। ਸਮਝ ਲੈਣਾ ਕਿ ਨਵੀਂ ਹੈ, ਜਦੋਂ ਆਹਿਸਤਾ ਆਹਿਸਤਾ ਸਿੱਖ ਲਏਗੀ ਚੀਜ਼ਾਂ ਤੇ ਅੱਛਾ ਵੀ ਪਰਫਾਰਮ ਕਰ ਲਏਗੀ। ਜੀ, ਆਪਣਾ ਖਾਣਾ ਪੀਣਾ ਦੇ ਨਾਲ ਰੱਖੋ ਤੇ ਕਦੇ ਇੰਟਰਪਟ ਨਾ ਹੋਵੇ। ਹਾਂ, ਨਾਲ ਖਾਣਾ ਪੀਣਾ ਰੱਖੋ। ਇਹ ਨਾ ਹੋਵੇ ਕਿ ਮੈਂ ਢਿੱਡੋਂ ਸੁਣਾਉਂਦੀ ਵੀ ਤੁਸੀਂ ਢਿੱਡੋਂ ਸੁਣ ਰਹੇ ਹੋਵੋ, ਇਹ ਜ਼ਰੂਰੀ ਹੁੰਦਾ ਹੈ।
ਹਾਂਜੀ, ਪਹਿਲੀ ਆਪਣੀ ਇੱਕ ਨਜ਼ਮ ਹੈ ਜਿਹੜੀ ਉਹ ਨਜ਼ਮ ਹੈ ਜਿਹੜੀ ਜਦੋਂ ਮੈਂ ਲਿਖੀ ਤੇ ਮੇਰੇ ਵਾਲਿदैन ਤੱਕ ਗਈ, ਉਹਨਾਂ ਨੇ ਸੁਣੀ ਤੇ ਉਹ ਰੋਏ ਬਕਾਇਦਾ। ਉਹਨਾਂ ਨੇ ਉੱਥੋਂ ਮੈਨੂੰ ਫ਼ੋਨ ਕਰਕੇ ਵੀ ਕਿਹਾ ਕਿ ਕੁੜੀਏ, ਸਾਨੂੰ ਪਤਾ ਹੀ ਨਹੀਂ ਸੀ ਕਿ ਤੂੰ ਲਿਖਣੀ ਵੀ ਹੈ ਤੇ ਇਹੋ ਜਿਹਾ ਵੀ ਲਿਖਦੀ ਹੈ। ਤੇ ਆਪਾਂ ਜਿੰਨੇ ਮਰਜ਼ੀ ਵੱਡੇ ਤਖਲੀਕਾਰ ਹੋਈਏ, ਆਪਾਂ ਜੋ ਮਰਜ਼ੀ ਕਰਦੇ ਹੋਈਏ, ਆਪਣੇ ਜਿਹੜੇ ਸਾਡੇ ਮਾਂ-ਪਿਓ ਹੁੰਦੇ ਉਹਨਾਂ ਦੇ ਸਾਹਮਣੇ ਨਾ ਅਸੀਂ ਇੰਝ ਹੀ ਥੋੜ੍ਹੇ ਸ਼ਰਮੀਲੇ ਵੀ ਹੋਈਦਾ। ਮੈਂ ਕਦੀ ਉਹਨਾਂ ਨੂੰ ਆਪਣੇ ਮੂੰਹੋਂ ਦੱਸ ਹੀ ਨਹੀਂ ਸਕੀ ਕਿ ਮੈਂ ਕੀ ਕਰ ਲੈਂਦੀ ਹਾਂ, ਮੈਨੂੰ ਕੀ ਕਰਨਾ ਆ ਗਿਆ, ਮੈਨੂੰ ਪੜ੍ਹਨਾ ਕਿੰਨਾ ਆ ਗਿਆ। ਉਹ ਜਦੋਂ ਪੁੱਛਦੇ ਮੈਂ ਦੱਸ ਦਿੰਦੀ। ਅਤੇ ਇਹ ਨਜ਼ਮ ਸਪੈਸ਼ਲੀ ਉਹਨਾਂ ਨੂੰ ਚੂੰਕਿ ਬਹੁਤ ਪਸੰਦ ਆਈ ਅਤੇ ਮੇਰੇ ਦਿਲ ਦੇ ਵੀ ਬੜੀ ਕਰੀਬ ਹੈ।